अस्सलाम वालेकुम, सत श्री अकाल, आदाब। मेरे देखਣ ਵਾਲੇ YouTube ਚੈਨਲ ਤੋਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਸੀਂ ਅੱਜ ਅਸੀਂ ਬੈਠੇ ਹਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ। ਤੁਸੀਂ ਅਕਸਰ YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ, ਕਿਉਂਕਿ ਸਾਡੇ ਵੱਲ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਕੋਈ ਚੈਨਲ ਤੇ ਚੱਲਦੇ ਨਹੀਂ ਆ। ਅਸੀਂ ਜਦੋਂ ਵੀ ਪਾਕਿਸਤਾਨ ਬਾਰੇ ਕੁਝ ਦੇਖਣਾ ਆ ਜਾਂ ਆਪਦੇ ਹੋਰ ਆਸ ਪੜੋਸ ਦੇ ਦੇਸ਼ ਦੇਖਣੇ ਆ ਤਾਂ YouTube ਦੇ ਜ਼ਰੀਏ ਹੀ ਦੇਖਦੇ ਹਾਂ। ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆ ਕਿ YouTube ਦੇ ਉੱਪਰ ਜਿੰਨੀਆਂ ਵੀ ਵੀਡੀਓਜ਼ ਇੰਡੀਅਨ ਅਤੇ ਪਾਕਿਸਤਾਨੀ ਲੋਕਾਂ ਦੀਆਂ ਹੁੰਦੀਆਂ ਨੇ, ਉਹ ਆਪਣੇ ਨਾਲ ਯੂਟਿਊਬਰ ਨਾਸਿਰ ਕਿਸਾਨਾ ਜੀ ਜਾਂ ਫਿਰ ਮੀਆਂ ਆਸਿਫ ਜੀ ਜਾਂ ਨਾਸਿਰ ਢਿੱਲੋਂ ਜਾਂ ਅਬਦੁਲ ਰਸ਼ੀਦ ਜੀ ਦੀਆਂ ਕੀਤੀਆਂ ਹੁੰਦੀਆਂ ਨੇ। ਤਾਂ ਅੱਜ ਅਸੀਂ ਇੱਕ ਸਬੱਬ ਸਾਡਾ ਵੀ ਬਣਿਆ ਕਿ ਸਾਡੀਆਂ ਇੰਟਰਵਿਊਜ਼ ਕਰਦੇ ਆ ਨਨਕਾਣਾ ਸਾਹਿਬ ਆਇਆਂ ਤੇ ਅੱਜ ਅਸੀਂ ਇਹਨਾਂ ਦੀ ਇੰਟਰਵਿਊ ਕਰਾਂਗੇ ਅਤੇ ਜਾਣਾਂਗੇ ਕਿ ਇਹਨਾਂ ਦਾ ਕੀ ਕਨਸੈਪਟ ਹੈਗਾ ਆ, ਇਹ ਆਪਣੇ ਬਾਰੇ ਕੀ ਸੋਚਦੇ ਨੇ, ਇਹਨਾਂ ਦੀਆਂ ਕੀ ਲੋੜਾਂ ਨੇ, ਕੀ ਇਹਨਾਂ ਦੇ ਥੋਟਸ ਨੇ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਏ ਹਾਏ ਨਜ਼ਾਰਾ ਆਈ ਜਾਂਦਾ ਹੈ, ਨਜ਼ਾਰਾ ਜਾਈ ਜਾਂਦਾ ਹੈ। ਹਾਂਜੀ ਜਨਾਬ ਅਬਦੁਲ ਰਸ਼ੀਦ ਜੀ, ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਲੋਕਾਂ ਦੇ ਇੰਟਰਵਿਊ ਕਰਦੇ ਹਾਂ। ਅੱਜ ਤੁਸੀਂ ਸਾਨੂੰ ਸਾਰੇ ਜਿੰਨੇ ਵੀ ਦੋਸਤ ਅਸੀਂ YouTube ਦੇ ਉੱਤੇ ਲੋਕਾਂ ਦੇ ਇੰਟਰਵਿਊ ਕਰਦੇ ਹਾਂ, ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਬਾ ਦਿੱਤਾ। ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ। ਸਾਡੇ ਵਾਸਤੇ ਬੜਾ ਵਧੀਆ ਸਬੱਬ ਆ। ਮੈਨੂੰ ਬੜਾ ਵਧੀਆ ਲੱਗਿਆ ਕਿ ਮੈਨੇ ਹਰ ਵਾਰ ਜਦੋਂ ਮੈਂ ਆਉਂਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਸਾਰੇ YouTube ਚੈਨਲ ਨਨਕਾਣੇ ਆ ਕੇ ਇੰਟਰਵਿਊ ਕਰ ਰਹੇ ਹੁੰਦੇ ਆ, ਪੁਰਾਣੇ ਵਿਛੜੇ ਪਰਿਵਾਰਾਂ ਨੂੰ ਮਿਲਾ ਰਹੇ ਹੁੰਦੇ ਆ। ਵੀ ਤੁਹਾਡੇ ਕੀ ਵਿਚਾਰ ਨੇ, ਘੱਟੋ ਘੱਟ ਮੈਨੂੰ ਪਤਾ ਤਾਂ ਲੱਗੇ, ਉੱਧਰ ਵੀ ਪਤਾ ਲੱਗੇ ਕਿ ਤੁਸੀਂ ਇਹ ਕੰਟਰੀਬਿਊਸ਼ਨ ਕਰ ਵੀ ਰਹੇ ਹੋ, ਤੁਹਾਡੇ ਦਿਲ 'ਚ ਕੀ ਆ, ਕਿਉਂ ਤੁਸੀਂ ਜੁੜੇ ਆ। ਜਿੱਥੋਂ ਤੱਕ ਮੈਂ ਸਮਝ ਰਹੀ ਹਾਂ ਤੁਹਾਡਾ ਆਪਣਾ ਤਾਲਮੇਲ ਵੀ ਹੈਗਾ ਕਿ ਉੱਧਰ ਦੇ ਨਾਲ ਤੁਹਾਡੇ ਬਹੁਤ ਤਕੜੇ ਸਰੋਕਾਰ ਆ, ਕਿਉਂਕਿ ਤੁਸੀਂ ਉੱਧਰ ਦੇ ਹੋ। ਉਹ ਸਰੋਕਾਰ ਤਾਂ ਕੋਈ ਨਹੀਂ ਸੀ ਜੀ, ਲੇਕਿਨ ਉਹੀ ਕਿ ਜਿਵੇਂ ਤੁਸੀਂ ਦੱਸਿਆ ਵੀ ਬਾਬੇ ਹੋਣੀ ਸਾਡੇ ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ, ਲਹਿੰਦੀ ਭੈਣੀ। ਪੱਕਾ ਐਡਰੈਸ ਯਾਦ ਆ। ਇਹ ਤੁਹਾਡੇ ਦਾਦਾ ਜੀ ਆਏ ਸੀ ਉੱਧਰੋਂ। ਤੁਸੀਂ ਕਿੰਨੀ ਕੁ ਵਾਰ ਕੋਸ਼ਿਸ਼ ਕੀਤੀ ਹੈ ਵੀਜ਼ਾ ਲਗਵਾਉਣ ਦੀ? ਮੈਂ ਤਕਰੀਬਨ ਮੇਰਾ ਖਿਆਲ ਕਹਿੰਦਾ ਕੋਈ 5-6 ਵਾਰੀ ਕਰ ਬੈਠਾ ਜੀ। ਹੁਣ ਲਾਸਟ ਟਾਈਮ 6ਵੀਂ ਵਾਰੀ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭੇਜਿਆ ਸੀ, ਉਹ ਕੋਈ 6ਵੀਂ ਵਾਰੀ ਸੀਗਾ ਅਤੇ 6ਵੀਂ ਵਾਰੀ ਰਿਜੈਕਟ ਹੋ ਗਿਆ। ਉਦੋਂ ਸਾਡੇ ਅਜ਼ੀਜ਼ੋ ਕਰਬ ਸਾਡੇ ਰਿਸ਼ਤੇਦਾਰ ਵੀ ਉੱਧਰ ਮਲੇਰਕੋਟਲੇ ਹੈ ਨੇ, ਉਹਨਾਂ ਨੇ ਵੀ ਕਈ ਵਾਰੀ ਸਪਾਂਸਰ ਭੇਜਿਆ। ਅੱਬੇ ਉਹਨਾਂ ਦੀ ਮਾਸੀ ਹੈ, ਉਹਨਾਂ ਦੇ ਅੱਗੋਂ ਆਰ ਪਰਿਵਾਰ ਆ ਉਹਨਾਂ ਦਾ, ਉਹਨਾਂ ਨੇ ਕਈ ਵਾਰੀ ਸਾਨੂੰ ਆਪਣਾ ਸਪਾਂਸਰ ਕੀਤਾ, ਪਰ ਵੀਜ਼ਾ ਨਹੀਂ। ਬੜੀ ਮਾੜੀ ਗੱਲ ਹੈ ਵੈਸੇ ਇਹ, ਕਿਉਂਕਿ ਜਦੋਂ ਹੁਣ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਰ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਕਾਨਫਰੰਸ ਸੀਗੀ 100 ਸਾਲਾ ਜਨਮ ਸ਼ਤਾਬਦੀ 'ਤੇ, ਉਹਦੇ ਵਿੱਚ ਉਹਨਾਂ ਨੇ ਮੈਨੂੰ ਵੀ ਦੱਸਿਆ ਸੀਗਾ ਕਿ ਮਤਲਬ ਤੁਸੀਂ ਆ ਰਹੇ ਹੋ, ਤੁਹਾਡੇ ਲਈ ਬੜੇ ਯਤਨ ਵੀ ਕੀਤੇ ਸੀਗੇ। ਅਤੇ ਤੁਸੀਂ ਜਿਹੜੇ ਯਤਨ ਕੀਤੇ ਸੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਇੱਧਰ ਬੈਠ ਕੇ ਫਿਰ ਉਸ ਦੇ ਲਈ ਕੀ ਤਿਆਰੀਆਂ ਕੀਤੀਆਂ? ਮੇਰੇ ਤੇ ਜ਼ਿੰਮੇ ਉਹਨਾਂ ਨੇ ਲਾਇਆ ਸੀ ਵੀ ਤੁਸੀਂ ਵਾਰਿਸ ਸ਼ਾਹ ਦੇ ਉੱਪਰ ਨਾ ਜੀ, ਬਾਬਾ ਜੀ ਵਾਰਿਸ ਸ਼ਾਹ ਦੇ ਉੱਤੇ, ਜ਼ਿੰਦਗੀ ਦੇ ਉੱਤੇ ਨਾ ਤੁਸੀਂ ਡਾਕੂਮੈਂਟਰੀ ਬਣਾਉਣੀ। ਅਸੀਂ ਉਹ ਜਿੱਥੇ ਜੰਮੇ ਅਤੇ ਜਿੱਥੇ ਜਾ ਕੇ ਉਹਨਾਂ ਦਾ ਐਂਡ ਹੋਇਆ, ਜਿੱਥੇ ਜਿੱਥੇ ਉਹ ਗਏ, ਜਿੱਥੇ ਅਸੀਂ ਹਰ ਜਗ੍ਹਾ ਮਸਲਨ ਸ਼ੇਖੂਪੁਰਾ, ਜੰਡਿਆਲਾ, ਸ਼ੇਰ ਖਾਂ, ਕਸੂਰ, ਜਿੱਥੇ ਉਹ ਪੜ੍ਹੇ, ਉਸ ਤੋਂ ਬਾਅਦ ਆਪਣਾ ਜਿੱਥੇ ਬਹਿ ਕੇ ਉਹਨਾਂ ਨੇ ਹੀਰ ਲਿਖੀ, ਆਪਣਾ ਹਰ ਜਗ੍ਹਾ ਦੇ ਉੱਤੇ ਅਸੀਂ ਗਏ। ਅਸੀਂ ਉਹਨਾਂ ਦੀ ਪੂਰੀ ਜਿਹੜੀ ਹੈ ਡਾਕੂਮੈਂਟਰੀ ਬਣਾਈ ਸੀ। ਅਤੇ ਮੇਰੇ ਨਾਲ ਯੂਨੀਵਰਸਿਟੀ ਰਾਬਤੇ 'ਚ ਵੀ ਸੀਗੀ। ਮੇਰੇ ਜਿਹੜੇ ਫਾਲੋਅਰ YouTube ਦੇ ਉੱਤੇ ਮੈਨੂੰ ਫਾਲੋ ਕਰਦੇ ਆ ਮੇਰੇ, ਉਹ ਵੀ ਸਾਰੇ ਰਾਬਤੇ 'ਚ ਸੀ ਅਤੇ ਉਹ ਸਾਰੇ ਇੰਤਜ਼ਾਰ ਸੀ ਵੀ ਸ਼ਾਇਦ ਮੈਂ ਆਵਾਂ, ਲੇਕਿਨ ਪਰ ਬਸ ਵੀਜ਼ਾ ਨਾ ਲੱਗਣ ਕਰਕੇ ਨਹੀਂ ਹੋਇਆ। ਅਤੇ ਸਟੋਰੀਆਂ ਜਿਹੜੀ ਬਣਾਉਣ ਦੀ ਵਜ੍ਹਾ ਉਹ ਇਹੀ ਸੀ ਵੀ ਬਾਬਿਆਂ ਕੋਲੋਂ ਗੱਲਾਂ ਸੁਣਦੇ ਹੁੰਦੇ ਸੀ, ਵੀ ਬਾਬੇ ਹੁਣੀ ਦੱਸਦੇ ਹੁੰਦੇ ਸੀ ਵੀ ਰੋਸ਼ਨੀ ਆਪਣੇ ਘਰ ਦੇ ਕੋਲ ਲੱਗਦੀ ਸੀ। ਰੋਸ਼ਨੀ ਦਾ ਮੇਲਾ ਅੱਜ ਵੀ ਲੱਗਦਾ ਉੱਥੇ। ਹਾਂਜੀ, ਇੱਦਾਂ ਹੀ ਵੀ ਉੱਥੇ ਮੈਂ ਭਲਵਾਨ ਸੀ ਅਤੇ ਇੱਦਾਂ ਵੀ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸੀ ਨੇੜੇ। ਇਹ ਤੇ ਸਾਡੇ ਭਾਵਕ ਹੋਣਾ ਸਾਡਾ ਕੁਦਰਤੀ ਤੌਰ ਤੇ ਕਨੈਕਟਰ ਸਾਡਾ ਉਹਦਾ ਜੁੜ ਜਾਂਦਾ ਉੱਥੇ ਨਾਲ। ਮੈਂ ਦੇਖ ਰਹੀ ਸੀ ਕਿ ਵੀ ਕੁਝ ਹੋ ਨਾ ਜਾਏ, ਕਿਉਂਕਿ ਆਪਦਾ ਬਹੁਤ ਕੁਝ ਗਵਾ ਦੇਣਾ ਇੰਨਾ ਆਸਾਨ ਨਹੀਂ ਹੁੰਦਾ। ਹੁਣ ਤੇ ਉਹ ਬਹੁਤ ਜ਼ਿਆਦਾ ਕਮਰਸ਼ੀਅਲ ਹੋ ਚੁੱਕਾ ਉਹ ਇਲਾਕੇ ਦੀ ਜਾਨ ਹੈ। ਜਗਰਾਉਂ ਤਹਿਸੀਲ ਹੈ ਸਾਡੇ ਲਈ, ਬਹੁਤ ਐਡਵਾਂਸਮੈਂਟ ਹੋ ਗਈ ਉੱਥੇ ਹੁਣ ਤਾਂ। ਬਾਕੀ ਜਿਨ੍ਹਾਂ ਦਾ ਕੁਝ ਜੁੜਿਆ ਹੁੰਦਾ, ਜਦੋਂ ਕੁਝ ਛੁੱਟ ਜਾਂਦਾ ਨਾ, ਉਹੀ ਇਹ ਜਾਣ ਸਕਦੇ ਆ ਕਿ ਉਹਨਾਂ ਨੇ ਕੀ ਗਵਾਇਆ। ਤੁਸੀਂ ਠੀਕ ਫੀਲ ਕਰ ਰਹੇ ਹੋ ਹੁਣ? ਹਾਂਜੀ, ਅਸੀਂ ਅਲਹਮਦੁਲਿਲਾ ਠੀਕ ਹਾਂ ਜੀ। ਲੇਕਿਨ ਮੈਂ ਤੁਹਾਨੂੰ ਪਤਾ ਕਿ ਬੇਸ਼ੁਮਾਰ ਲੋਕਾਂ ਦੀਆਂ ਸਟੋਰੀਆਂ ਕਰ ਚੁੱਕੇ ਹਾਂ ਅਤੇ ਮੈਨੂੰ ਤੁਸੀਂ ਪਹਿਲੀ ਵਾਰੀ ਹੋਇਆ ਵੀ ਮੈਂ ਆਪਣਾ ਇੰਟਰਵਿਊ ਦੇਣ ਲੱਗਾ ਜਿਹੜਾ ਉਹ ਇਮੋਸ਼ਨਲ ਹੋ ਗਿਆ। ਅਤੇ ਉਹ ਇਹਦੀ ਜਿਹੜੀ ਇਮੋਸ਼ਨਲ ਹੋਣ ਦੀ ਵਜ੍ਹਾ ਵੀ ਉਹੀ ਹੈ ਵੀ ਜੋ ਕੁਛ ਬਾਬੇ ਨੇ ਸਾਨੂੰ ਦੱਸਿਆ, ਅਤੇ ਵੀ ਇਹ ਸਾਡੀ ਜਿਵੇਂ ਮੀਆਂ ਸਾਹਿਬ ਨੇ ਦੱਸਿਆ ਵੀ ਕਿਸੇ ਦੀ ਦੂਸਰੀ ਪੀੜ੍ਹੀ ਹੈ, ਕਿਸੇ ਦੀ ਤੀਸਰੀ ਹੈ, ਕਿਸੇ ਦੀ ਚੌਥੀ ਹੈ।
ਅਸੀਂ ਤੀਸਰੀ ਪੀੜ੍ਹੀ 'ਚ ਹਾਂ, ਅਸੀਂ ਹਲੇ ਵੀ ਸਟਰਗਲ 'ਚ ਹੀ ਹਾਂ ਵੀ ਅਸੀਂ ਆਪਣਾ ਉੱਥੇ ਸਾਰਾ ਕੁਝ ਲੁੱਟ ਲਟਾ ਕੇ ਆ ਗਏ, ਸਾਰਾ ਕੁਝ ਛੱਡ ਛਡਾ ਕੇ ਆ ਗਏ, ਭਰੇ ਘਰ ਅਚਾਨਕ ਛੱਡਣੇ ਪੈ ਗਏ ਤੇ ਫਿਰ ਇੱਥੇ ਆ ਕੇ ਵੀ ਮੁਸ਼ਕਿਲ ਹਾਲਾਤ 'ਚ ਗੁਜ਼ਰੇ। ਫਿਰ ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸਾਨੂੰ ਕੋਸ਼ਿਸ਼ ਕਰਕੇ ਸਾਨੂੰ ਅਸੈਪਟ ਹੀ ਨਹੀਂ ਕੀਤਾ, ਸਾਨੂੰ ਮਹਾਜਰ ਕਹਿੰਦੇ ਆ। ਹਲੇ ਵੀ ਸਾਨੂੰ ਅਸੈਪਟ ਨਹੀਂ ਕਰਦੇ ਜਿਹੜੇ ਇੱਥੋਂ ਦੇ। ਹਾਲਾਂਕਿ ਪਾਕਿਸਤਾਨ ਬਣਾਉਣ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਇਹਨਾਂ ਮਹਾਜਰਾਂ ਦੀਆਂ ਹੋਈਆਂ, ਸਾਡੇ ਲੱਖਾਂ ਖਾਨਦਾਨ ਮਾਰੇ ਗਏ, 10 ਲੱਖ ਲੋਕ ਇੱਕ ਰਫ ਅੰਦਾਜ਼ੇ ਦੇ ਮੁਤਾਬਕ ਵੱਢੇ ਕੁੱਟੇ ਗਏ। ਲੇਕਿਨ ਉਹ ਇਹ ਜਦੋਂ ਗੱਲ ਸੁਣਦੇ ਬੜੀ ਤਕਲੀਫ ਵਾਲੀ ਗੱਲ ਹੈ ਇਹ। ਤੇ ਬਸ ਬਾਬਾ ਜੀ ਕੋਲੋਂ ਅਸੀਂ ਸੁਣਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੈ ਉੱਥੇ ਅਸੀਂ ਬੜੇ ਸੈਟਸ ਹਾਂ, ਸ਼ਹਿਰ ਦੇ ਰਹਿਣ ਵਾਲੇ ਸੀ, ਸਾਡੀ ਜਿਹੜੀ ਜ਼ਮੀਨ ਸੀ ਉਹ ਸਰਾਊਂਡਿੰਗ ਏਰੀਆ ਦੇ ਵਿੱਚ ਸੀ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ, ਬਾਬੇ ਜੀ ਭਲਵਾਨ ਸੀ। ਇੱਥੇ ਆ ਕੇ ਸਾਨੂੰ ਜਿਹੜੀਆਂ ਮੁਸ਼ਕਲ ਮਸਾਲਾ ਮੈਂ ਤਾਂ ਖੁਦ ਵੇਖਿਆ ਨਹੀਂ, ਲੇਕਿਨ ਮੈਂ ਛੋਟਾ ਹੁੰਦਾ ਆਪਣੇ ਦਾਦੇ ਦੇ ਕੋਲ ਬਹਿੰਦਾ ਰਿਹਾ ਤੇ ਇਹ ਸਾਰੀਆਂ ਜਿਹੜੀ ਮੇਰੇ ਕੋਲ ਮਾਲੂਮਾਤ ਹੈ ਮੈਂ ਖੁਦ ਸੁਣੀ ਆਪਣੇ ਬਾਬੇ ਕੋਲੋਂ, ਕਿਸੇ ਦੇ ਥਰੂ ਨਹੀਂ ਸੀ। ਮੈਂ ਬਾਬਾ ਜੀ ਨੇ ਮੈਨੂੰ ਡਾਇਰੈਕਟ ਦੱਸੀ। ਮੈਂ ਬਾਬਾ ਜੀ ਤੋਂ ਉਹਨਾਂ ਦੇ ਵਾਲਦ ਦਾ ਨਾਮ ਵੀ ਪੁੱਛਿਆ, ਉਹਨਾਂ ਦੇ ਦਾਦੇ ਦਾ ਵੀ ਪੁੱਛਿਆ, ਉਹਨਾਂ ਦੇ ਪੜਦਾਦੇ ਦਾ ਵੀ ਪੁੱਛਿਆ। ਅਗਰ ਮੈਂ ਮੇਰਾ ਖਿਆਲ ਆਪਣੀਆਂ ਪਿਛਲੀਆਂ 7 ਪੀੜ੍ਹੀਆਂ ਦਾ ਵੀ ਨਾਂ ਪਤਾ ਨਹੀਂ ਕਿ ਮੈਨੂੰ ਸ਼ੁਰੂ ਤੋਂ ਹੀ ਇਹੋ ਜਿਹੀਆਂ ਇਨਫੋਰਮੇਸ਼ਨ ਜਿਹੜੀਆਂ ਬਾਬੇ ਨਾਲ ਗੱਲਾਂ ਕਰਨ ਦਾ, ਜਾਂ ਬਾਬੇ ਹੁਣੀ ਉਦੋਂ ਬਜ਼ੁਰਗ ਜਿਹੜੀ ਉਹਨਾਂ ਦੀ ਉਮਰ ਜ਼ਿਆਦਾ ਸੀ, ਜਦੋਂ ਪਾਠੀ ਹੋਈ 30-35 ਸਾਲ ਦੇ ਸੀ ਜਦੋਂ ਮੈਂ ਉਹ ਸੰਭਾਲੀ ਤੇ ਬਾਬੇ ਹੁਣਾਂ ਦੀ ਉਮਰ ਉਦੋਂ ਮੈਂ ਕਦੇ ਪੁੱਛਣੀ, ਬਾਬੇ ਨੇ ਕਹਿਣਾ 80 ਸਾਲ ਹੋ ਗਈ, ਕਦੇ ਬਾਬੇ ਨੇ ਕਹਿਣਾ 85 ਸਾਲ ਹੋ ਗਈ, ਅੰਦਾਜ਼ੇ ਨਾਲ ਹੀ ਦੱਸਦੇ ਸੀ। 2004-5 ਚ ਉਹਨਾਂ ਦੀ ਡੈਥ ਹੋਈ, ਲੇਕਿਨ ਉਹਦਾ YouTube ਹੈ ਨਹੀਂ ਸੀ ਤੇ ਦੂਸਰਾ ਅਸੀਂ ਨਿਆਣੇ ਸੀ। ਜਦੋਂ ਸਾਨੂੰ ਹੋਸ਼ ਆਈ ਉਦੋਂ ਸਾਰਾ ਖਤਮ ਹੋ ਗਿਆ। ਬਾਬਾ ਜੀ ਬਹੁਤ ਕੁਝ ਸਟੋਰੀਆਂ ਸੁਣਾਉਂਦੇ ਸੀ, ਲੇਕਿਨ ਇਹ ਚੀਜ਼ਾਂ ਸੁਣ ਕੇ ਤੇ ਬਸ ਫਿਰ ਇਹ ਸ਼ੌਕ ਹੋ ਗਿਆ ਕਿ ਯਾਰ ਜਿਹੜੇ ਪੁਰਾਣੇ ਬਜ਼ੁਰਗ ਜ਼ਿੰਦਾ ਨੇ ਨਾ, ਉਹਨਾਂ ਦੀਆਂ ਸਟੋਰੀਆਂ ਜਿਹੜੀਆਂ ਰਿਕਾਰਡ ਕਰ ਲਈਏ। ਇਹ ਆਸਾ ਖਤਮ ਹੁੰਦੇ ਜਾ ਰਹੇ ਆ। ਹੋਰ 2-10 ਸਾਲ 5 ਸਾਲ ਬਾਅਦ 100-150 ਸਾਲ ਕਿੰਨੀ ਕੁ ਕੋਈ ਜ਼ਿੰਦਗੀ ਜੀ ਲੇਗਾ, 100-125 ਸਾਲ ਤੋਂ ਬਾਅਦ ਇਹ ਮੁੱਕ ਜਾਣੇ। ਪਾਕਿਸਤਾਨ ਬਣੇ ਨੂੰ ਹੁਣ 75-76 ਸਾਲ ਹੋ ਗਏ। ਗੱਲ ਉਹ ਬੰਦਾ ਕਰਦਾ ਜਿਹਦੀ ਉਮਰ ਜਿਹੜੀ 86-87 ਸਾਲ ਹੋਵੇ, 88 ਸਾਲ ਜਾਂ ਕੋਈ 50 ਹੋਵੇ, ਉਹੀ ਬੰਦਾ ਆਪਣੇ ਪਿਛਲੇ ਹਾਲਾਤ ਦੱਸ ਸਕਦਾ। ਲੇਕਿਨ ਉਸ ਤੋਂ ਜਿਹੜੀ ਨਵੀਂ ਨਸਲ ਆ ਉਹਨੂੰ ਤਾਂ ਨਾ ਪਤਾ ਸਾਡੇ ਨਾਲ ਹੋਇਆ ਕਿ ਨਾ ਹੀ ਨਵੀਂ ਨਸਲ ਜਦੋਂ ਦਾ ਮੋਬਾਈਲ ਨੇ ਬੇੜਾ ਗਰਕ ਕੀਤਾ ਬਜ਼ੁਰਗਾਂ ਕੋਲੇ ਬਹਿੰਦੀ ਹੈ। ਸਭ ਤੋਂ ਵੱਡੀ ਅੱਜ ਵੀ ਅਸੀਂ ਇੰਟਰਵਿਊ ਕਰਨ ਵਾਸਤੇ ਜਦੋਂ ਕਿਸੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਕੋਲੇ ਜਾਂਦੇ ਆ, ਬਜ਼ੁਰਗ ਲੰਮਾ ਪਿਆ ਹੋਵੇ ਤਾਂ ਉੱਠ ਕੇ ਬਹਿ ਜਾਂਦਾ। ਜੇ ਉਹਨੂੰ ਪੁੱਛੀਏ ਬਾਬਾ ਤੇਰੇ ਕੋਲ ਤੇਰੇ ਪੁਰਾਣੇ ਪਿੰਡ ਦੀ ਗੱਲ ਕਰਨ ਆਏ, ਉਹ ਕਹਿੰਦਾ ਯਾਰ ਤੂੰ ਕੀ ਗੱਲ ਕਰਨਾ ਆ, ਮੇਰੇ ਜਿਹੜੇ ਘਰ ਦੇ ਮੈਨੂੰ ਇਹਨਾਂ ਨੇ ਕਦੇ ਪੁੱਛਿਆ ਹੀ ਨਹੀਂ। ਤੂੰ ਮੇਰੇ ਕੋਲੋਂ ਕਿਵੇਂ ਤੈਨੂੰ ਕਿਵੇਂ ਖਿਆਲ ਆ ਗਿਆ ਮੇਰੇ ਕੋਲੋਂ ਪੁੱਛਣ ਦਾ। ਬਾਬੇ ਹੁਣੀ ਐਸੀ ਗੱਲ ਦੱਸਦੇ ਨੇ ਕਿ ਬੰਦਾ ਪਰੇਸ਼ਾਨ ਹੋ ਜਾਂਦਾ। ਉਹਨਾਂ ਦੇ ਘਰਦਿਆਂ ਨੂੰ ਪੁੱਛੀਦਾ ਤੁਹਾਨੂੰ ਇਸ ਗੱਲ ਦਾ ਪਤਾ, ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਆਏ ਕਿੱਥੋਂ। ਮੈਂ ਸੁਣਿਆ ਵੀ ਜਿਹੜਾ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ ਉਹਨੂੰ ਦੁਨੀਆ ਭੁੱਲ ਜਾਂਦੀ। ਬਿਲਕੁਲ ਜੀ। ਹਾਂਜੀ, ਸਾਡਾ ਇਹਦੇ YouTube ਦੇ ਉੱਤੇ ਇੱਕ ਟਕੇ ਦੀ ਆਮਦਨ ਨਹੀਂ। ਅਗਰ ਫਰਜ਼ ਕਰੋ ਤੁਸੀਂ ਕੋਈ ਮਹੀਨੇ ਦੇ ਵਿੱਚ ਤੁਸੀਂ ਕੋਈ 1,50,000 ਕਮਾ ਵੀ ਲੈਂਦੇ ਹੋ ਤੇ 1.25 ਲੱਖ ਦਾ ਪੈਟਰੋਲ ਸਾੜ ਪੈਂਦੇ ਹੋ। ਪਤਾ ਲੱਗਦਾ ਵੀ ਬਜ਼ੁਰਗ ਮੁਲਤਾਨ ਰਹਿੰਦੇ ਆ, ਮੁਲਤਾਨ ਜਾਣਾ ਆਣਾ, ਦਿਹਾੜੀ ਤੋੜਨੀ, ਅਖਰਾ ਜਾਤ ਨੇ। ਸਿਰਫ ਇਹਦਾ ਮਕਸਦ ਸਿਰਫ ਇਹੀ ਆ ਵੀ ਜਿਹੜੇ ਬਜ਼ੁਰਗ ਆਪਣਾ ਹੈ ਹਯਾਤ ਨੇ, ਜ਼ਿੰਦਾ ਨੇ, ਉਹਨਾਂ ਨੂੰ ਰਿਕਾਰਡ ਕਰ ਲਿਆ ਜਾਵੇ। ਜਿਸ ਤਰ੍ਹਾਂ ਹੁਣ ਤੁਹਾਨੂੰ 2 ਬੀਬੀਆਂ ਮਿਲੀਆਂ, ਬੱਚੀਆਂ ਮਿਲੀਆਂ, ਉਹ PhD ਕਰ ਰਹੀਆਂ ਇਹ ਸਿੱਖ ਮਤ ਦੇ ਉੱਤੇ। ਔਰ ਆਉਂਦਾ ਤਾਂ ਹੁਣ ਇਹਦਾ ਤਾਂ ਮੈਨੂੰ ਯਕੀਨ ਹੈ ਇਸ ਗੱਲ ਤੇ ਕਿ ਲੋਕ ਪਾਰਟੀਸ਼ਨ ਤੇ ਵੀ PhD ਕਰਨਗੇ। ਹਾਂ, ਜਿਹਨੂੰ PhD ਕਰ ਰਹੇ ਆ ਤੇ ਜਿਹਨੂੰ PhD ਦੇ ਨੌਲੇਜ ਜਿਨ੍ਹਾਂ ਨੂੰ PhD ਦੇ ਉੱਤੇ ਨੌਲੇਜ ਚਾਹੀਦਾ ਹੋਏਗਾ, ਉਹ ਜਿਹੜੇ ਆਈ ਵਿਟਨੈਸ ਆ ਉਸ ਟਾਈਮ ਦੇ, ਉਹ ਸਾਡੇ ਚੈਨਲ ਤੋਂ ਉਹਨਾਂ ਨੂੰ ਲੱਭ ਜਾਣਗੇ ਤੇ ਸਾਡਾ ਚੈਨਲ ਫਲੋਣਗੇ। ਉਹ ਮੌਕੇ ਦੇ ਉੱਤੇ ਜਿਹੜੇ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੰਡ ਹੁੰਦੀ ਵੇਖੀ, ਆਪਣੇ ਘਰ-ਬਾਰ ਭਰੇ ਜਿਹੜੇ ਛੱਡਦੇ ਉਜੜਦੇ ਵਸਦੇ ਵੇਖਿਆ, ਬਸ ਜਿਹੜੇ ਉਜੜੇ ਉਹ ਹਾਲੇ ਤੱਕ ਨਹੀਂ ਵਸੇ। ਮੈਂ ਕਹਿੰਦਾ ਜਿਸ ਤਰ੍ਹਾਂ ਅਸੀਂ ਉਧਰੋਂ ਉਜੜ ਕੇ ਆਏ, ਸਾਡੀ ਜ਼ਿਆਦਾ ਜ਼ਮੀਨ ਸੀ ਸਾਨੂੰ ਥੋੜੀ ਲੱਭੀ, ਸਾਡੀ ਸ਼ਹਿਰ ਦੀ ਚੱਲਦੀ ਜ਼ਮੀਨ ਸਾਨੂੰ ਲਿਆ ਕੇ ਕੱਪਰ ਦੇ ਦਿੱਤੇ। ਕੱਪਰ ਮੀਨ ਪੱਕੀ ਜ਼ਮੀਨ ਜਿੱਥੇ ਫਸਲ ਹੀ ਕੋਈ ਨਹੀਂ ਹੁੰਦੀ। ਮੇਰੇ ਵਾਲਦ ਦੱਸਦੇ ਆ ਕਿ ਦਾਦਾ ਜੀ ਦੱਸਦੇ ਕਿ ਮੇਰੇ ਵਾਲਦ ਹੁਣੀ ਵੀ ਵੱਡੇ ਹੋ ਗਏ ਜਿਨ੍ਹਾਂ ਦੀ ਪੈਦਾਇਸ਼ ਇੱਧਰ ਹੋਈ ਆ ਕੇ ਤੇ ਸਾਡੀ ਜ਼ਮੀਨ ਫੇਰ ਵੀ ਆਬਾਦ ਨਹੀਂ ਹੋਈ ਸੀ। ਵੀ ਆ ਮੇਰਾ ਖਿਆਲ ਕਹਿੰਦਾ ਮੇਰੀ ਉਮਰ ਵੀ ਹੁਣ ਤੁਸੀਂ ਕਹਿ ਲਓ ਕਿ 45-47 ਸਾਲ ਹੋ ਗਈ ਹੈ। ਮੈਂ ਜਦੋਂ ਛੋਟਾ ਸੀ ਮੈਂ ਵੇਖਦਾ ਜਿਹੜੇ ਸਾਡੇ ਬੰਨੇ ਸੀ ਨਾ ਉਹਨਾਂ ਵਿੱਚ ਹਲੇ ਉਹ ਸ਼ੋਰ ਕੱਪਰ ਕਲਰ ਜਿਹੜਾ ਉਹਨਾਂ ਦੇ ਬੰਨਿਆਂ ਦੇ ਵਿੱਚ ਹੁੰਦਾ ਸੀ ਤੇ ਉਹ ਜਿਹੜੇ ਸਾਈਡਾਂ ਉੱਤੇ ਚੱਲਦੀਆਂ ਸੀ, ਉੱਥੇ ਮਹਿਸੂਸ ਹੁੰਦਾ ਸੀ ਇਹ ਪਹਿਲੇ ਸ਼ੋਰ ਵਾਲੀ ਜ਼ਮੀਨ ਸੀ। ਵੀ ਇਸ ਤਰ੍ਹਾਂ ਦੇ ਮਸਲੇ ਮਸਾਇਲ ਸਾਰੀ ਉਮਰ ਸਟਰਗਲ 'ਚ ਲੰਘੀ। ਮੈਂ ਪਹਿਲਾ ਬੰਦਾ ਜਿਹੜਾ ਆਪਣੀ ਫੈਮਿਲੀ ਦੇ ਵਿੱਚ ਮੇਰਾ ਖਿਆਲ ਕੋਈ ਪੜ੍ਹਿਆ ਲਿਖਿਆ, ਨਹੀਂ ਤਾਂ ਸਾਡੀ ਫੈਮਿਲੀ ਦੇ ਵਿੱਚ ਕੋਈ ਪੜ੍ਹ ਲਿਖ ਹੀ ਨਹੀਂ ਸਕਿਆ। ਵਜ੍ਹਾ ਕੀ ਕਿ ਅਫੋਰਡ ਹੀ ਕੋਈ ਨਹੀਂ ਸੀ ਕਰਦਾ। ਇਕਨੋਮਿਕ ਕੰਡੀਸ਼ਨ ਹੀ ਪੂਰੀ ਹਾਂਜੀ ਮਾਲੀ ਹਾਲਾਤ ਹੀ ਇਜਾਜ਼ਤ ਨਹੀਂ ਸੀ ਦਿੰਦੇ। ਮੈਂ ਆਪਣੇ ਬਜ਼ੁਰਗਾਂ ਨੂੰ ਪੁੱਛਿਆ, ਮੈਂ ਕਿਹਾ ਅੱਬੇ ਨੂੰ ਮੈਂ ਪੁੱਛਿਆ ਵੀ ਤੁਸੀਂ ਪੜ੍ਹੇ ਕਿਉਂ ਨਹੀਂ? ਕਹਿੰਦੇ ਯਾਰ ਮੈਂ ਕੁਛ ਦੇਰ ਗਿਆ, ਪਹਿਲੀਆਂ ਆਈਆਂ 1-2 ਕਲਾਸਾਂ ਸਕੂਲ ਤੇ ਬਸ ਫਿਰ ਕਹਿੰਦੇ ਮੈਨੂੰ ਅੱਬੇ ਨੇ ਕੰਮ ਤੇ ਲਾ ਲਿਆ ਤੇ ਯਾਰ ਨਾ ਮੈਂ ਇਕੱਲਾ ਹੁੰਨਾ, ਤੂੰ ਮੇਰੀ ਪਿੱਛੇ ਰੋਟੀ ਲੈ ਕੇ ਆਇਆ ਕਰ। ਅੱਬੇ ਹੁਣੀ ਇਕੱਲੇ ਸੀ ਤੇ ਉਹ ਜਾਂਦੇ ਸੀ ਸਵੇਰ ਨੂੰ ਕੰਮ ਕਰਨ ਤੇ ਉਹ ਫਿਰ ਤਾਏ ਹੁਣੀ ਸਾਡੇ ਪੜ੍ਹਦੇ ਹੁੰਦੇ। ਤਾਏ ਹੁਣੀ ਵੀ 5ਵੀਂ ਤੋਂ ਬਾਅਦ ਹਟ ਗਏ ਅੱਗੇ। ਫਿਰ ਸਾਡੇ ਪਿੰਡ ਸ਼ਹਿਰ ਤੋਂ ਬਹੁਤ ਦੂਰ ਸੀ।
ਉਹ ਸਾਡੇ ਪਿੰਡ 'ਚ ਤਾਂ ਸਕੂਲ ਉਦੋਂ ਹੈ ਹੀ ਨਹੀਂ ਸੀ, ਤਾਏ ਹੁਣੀ ਦੱਸਦੇ ਆ। ਹੁਣ ਤੇ ਸਾਡੇ ਸਕੂਲ ਪਿੰਡ ਦੇ ਵਿੱਚ ਹਾਈ ਸਕੂਲ ਆ ਬੱਚੀਆਂ ਦਾ, ਜਿਹੜਾ ਉਹ ਹਾਇਰ ਸੈਕੰਡਰੀ ਸਕੂਲ ਯਾਨੀ ਕਿ ਜਿਹਨੂੰ +2 ਕਹਿੰਦੇ ਤੁਸੀਂ, ਤੇ ਉਹ ਸਕੂਲ ਆ। ਉਸ ਸਮੇਂ ਸਾਡੇ ਪਿੰਡ 'ਚ ਸਕੂਲ ਹੀ ਹੈ ਨਹੀਂ ਸੀ। ਨਾਲ ਦੇ ਪਿੰਡ ਤਾਏ ਹੁਣੀ ਪੜ੍ਹਨ ਜਾਂਦੇ ਸੀ, ਤੁਰ ਕੇ ਜਾਣਾ ਤੁਰ ਕੇ ਆਉਣਾ। ਫਿਰ 5ਵੀਂ ਤੋਂ ਬਾਅਦ ਸ਼ਹਿਰ ਬਹੁਤ ਦੂਰ ਸੀ, 7-8 ਕਿਲੋਮੀਟਰ ਜਾਣਾ, ਤੇ 7-8 ਕਿਲੋਮੀਟਰ ਇੰਨਾ ਤਾਏ ਹੁਣੀ ਬਰਦਾਸ਼ਤ ਨਹੀਂ ਸੀ ਕਰ। ਉਹ ਵੀ ਪੰਜਵੀਂ ਤੋਂ ਬਾਅਦ ਨਹੀਂ ਪੜ੍ਹੇ। ਇਸੇ ਤਰ੍ਹਾਂ ਇਹ ਤਾਂ ਫਿਰ ਸਾਡੇ ਜ਼ਮਾਨੇ ਦੇ ਵਿੱਚ ਟਰਾਂਸਪੋਰਟ ਦੀਆਂ ਸਹੂਲਤਾਂ ਹੋ ਗਈਆਂ, ਜਾਂ ਸਾਡੇ ਜਿਹੜੇ ਮਾਂ ਪਿਓ ਸੀ ਉਹਨਾਂ ਨੂੰ ਸ਼ੌਕ ਸੀਗਾ। ਤੇ ਗੱਲ ਕਰਨ ਦਾ ਮਕਸਦ ਕਿ ਜਿਹੜਾ ਨੁਕਸਾਨ ਸਾਨੂੰ ਇਹ ਪਾਰਟੀਸ਼ਨ ਦੇਗੀ, ਉਹ ਅੱਜ ਤੱਕ ਸਾਡਾ ਤਾਂ ਪੂਰਾ ਨਹੀਂ ਹੋਇਆ। ਬਿਲਕੁਲ ਜੀ, ਮੈਨੂੰ ਲੱਗਦਾ ਕਿ ਅਗਲੀਆਂ ਕਈ ਜਨਰੇਸ਼ਨ ਤੱਕ ਪੂਰਾ ਹੁੰਦਾ ਵੀ ਨਾ ਜੇਕਰ ਤੁਸੀਂ ਥੋੜਾ ਜਿਹਾ ਹੋਰ ਚੇਂਜ ਨਾ ਕਰਦੇ। ਤੁਹਾਡਾ ਪਿੰਡ ਕਿਹੜਾ ਸੀਗਾ ਪਿਛਲਾ? ਹਾਂਜੀ, ਸਾਡਾ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਕਿ ਡਿਸਟ੍ਰਿਕਟ ਲੁਧਿਆਣਾ, ਤਹਿਸੀਲ ਜਗਰਾਓਂ, ਖਾੜੇ ਵਾਲਾ ਦਰਵਾਜ਼ਾ, ਲਹਿੰਦੀ ਭੈਣੀ, ਇਹ ਇਸ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ। ਤੇ ਇੱਥੇ ਤਾਂ ਜੀ ਤਹਿਸੀਲ ਤੇ ਜ਼ਿਲ੍ਹਾ ਖਾਨੇਵਾਲ ਹੈ ਜੀ। ਪਾਰਟੀਸ਼ਨ ਤੋਂ ਪਹਿਲੇ ਜ਼ਿਲ੍ਹਾ ਮੁਲਤਾਨ ਹੁੰਦਾ ਸੀ, ਤਹਿਸੀਲ ਖਾਨੇਵਾਲ ਸੀ। ਹੁਣ ਖਾਨੇਵਾਲ ਵੀ ਜ਼ਿਲ੍ਹਾ ਬਣ ਚੁੱਕਿਆ। ਖਾਨੇਵਾਲ ਤੋਂ ਜਹਾਨੀਆਂ ਰੋਡ ਤੇ ਚੱਕ ਨੰਬਰ 171 10R, ਤਹਿਸੀਲ ਤੇ ਜ਼ਿਲ੍ਹਾ ਖਾਨੇਵਾਲ। ਸੈਣੀਪੁਰ ਇਹਨੂੰ ਕਿਹਾ ਜਾਂਦਾ ਸੀ। ਪਾਰਟੀਸ਼ਨ ਤੋਂ ਪਹਿਲੇ ਇੱਥੇ ਕੋਈ ਸੈਣੀ ਜਿਹੜੇ ਸੀਗੇ ਨਾ, ਜੱਟ ਸਿੱਖ ਸੀਗੇ ਜਿਹੜੇ, ਉਹ ਸੈਣੀ ਬਰਾਦਰੀ ਦੇ ਜੱਟ ਉੱਤੇ 4-5 ਪਿੰਡ ਨੇ, 169 170 171 172, ਇਹ ਸਾਰੇ ਸੈਣੀਆਂ ਦੇ ਸੀ। ਇਹਨੂੰ ਸੈਣੀਪੁਰ ਕਿਹਾ ਜਾਂਦਾ ਸੀ ਵੀ ਇਹ ਸੈਣੀਪੁਰ। ਤੇ ਉਹ ਫਿਰ ਅੱਜ ਤੱਕ ਮੈਂ ਇਹ ਵੀ ਸੋਚਦਾ ਵੀ ਜਿਹੜੀ ਦੁਨੀਆ ਇੱਧਰੋਂ ਛੱਡ ਕੇ ਗਈ, ਕਦੇ ਕਿਸੇ ਨੇ ਸਾਡੀਆਂ ਵੀਡੀਓ ਵੇਖ ਕੇ ਵੀ ਸਾਡੇ ਨਾਲ ਰਾਬਤਾ ਨਹੀਂ ਕੀਤਾ ਵੀ ਇਸ ਪਿੰਡ ਦਾ ਕੋਈ ਬੰਦਾ ਸਾਡੇ ਨਾਲ ਰਾਬਤਾ ਕਰੇ। ਬਸ ਇਹ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਸੋਚ ਕੇ ਅਸੀਂ ਫਿਰ ਇਹ ਪਾਰਟੀਸ਼ਨ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੇ। ਤੇ ਇੱਥੇ ਇੱਕ ਹੋਰ ਜਿਹੜੀ ਗੱਲ ਹੈ ਆਪਣਾ ਚੜ੍ਹਦੇ ਪੰਜਾਬ ਦੇ ਵਿੱਚ ਵੀ ਦੁਨੀਆ ਜਿਹੜੀ ਹੈ ਯੰਗ ਜਨਰੇਸ਼ਨ ਉਹ ਪਾਕਿਸਤਾਨ ਆਉਣ ਤੋਂ ਥੋੜਾ ਅਵਾਇਡ ਕਰਦੀ, ਤੇ ਬਜ਼ੁਰਗਾਂ ਨੂੰ ਆ ਕੇ ਮਿਲੀਦਾ, ਇਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੋਈ ਪ੍ਰੋਬਲਮ, ਤੇ ਉਹ ਕਹਿੰਦੇ ਨਹੀਂ। ਤੇ ਉਹ ਤਾਂ ਕਿ ਇਹਨਾਂ ਨੂੰ ਇਹ ਮੈਸੇਜ ਸਾਡਾ ਉਧਰ ਨਵੀਂ ਨਸਲ ਤੱਕ ਪਹੁੰਚਾਇਆ ਰਹੇ, ਯਾਰ ਜਿਹੜੀ ਤੁਹਾਡੇ ਗੱਲ ਦੇ ਜ਼ਿਹਨ ਦੇ ਵਿੱਚ ਗਲਤ ਗੱਲਾਂ ਪਈਆਂ ਗਈਆਂ, ਐਸੀ ਕੋਈ ਗੱਲ ਨਹੀਂ, ਤੁਸੀਂ ਪਾਕਿਸਤਾਨ ਆਓ, ਇਹ ਤੁਹਾਡਾ ਮਜ਼ਹਬੀ ਫਰੀਦਾ ਜਿਹੜਾ ਬਾਬਾ ਗੁਰੂ ਨਾਨਕ ਦੀ ਧਰਤੀ ਤੇ ਆਉਣ ਤੋਂ ਡਰਦਾ, ਕਹਿੰਦਾ ਮੈਂ ਜਾਣਾ ਨਹੀਂਗਾ, ਤੇ ਮੈਂ ਆਪਣਾ ਇੰਗਲੈਂਡ ਅਮਰੀਕਾ ਜਾਣਾ, ਤੇ ਇਸ ਵਾਸਤੇ ਮੈਂ ਨਹੀਂ ਜਾਣਾ ਚਾਹੁੰਦਾ ਵੀ ਮੇਰਾ ਸ਼ਾਇਦ ਵੀਜ਼ਾ ਨਾ ਲੱਗੇ। ਮੇਰਾ ਸਾਰੀ ਦੁਨੀਆ ਦੇ ਵੀਜ਼ੇ ਰਿਜੈਕਟ, ਹੁਣ ਮੈਂ ਸਾਊਦੀ ਅਰਬ ਜਾਣਾ ਪਸੰਦ ਕਰਾਂਗੇ, ਮੈਂ ਸਾਰੀ ਦੁਨੀਆ ਨੂੰ ਛੱਡ ਦਾਂਗਾ। ਤੇ ਤੁਸੀਂ ਸਿੱਖ ਹੋ ਕੇ ਤੇ ਨਾਨਕਾਣਾ ਨੂੰ ਛੱਡ ਕੇ ਤੇ ਤੁਸੀਂ ਕਹਿੰਦੇ ਅਮਰੀਕਾ ਕੈਨੇਡਾ ਲਈ ਫਿਰਦੇ, ਕਿੰਨੀ ਕੁ ਜ਼ਿੰਦਗੀ ਜੀ ਲੋਗੇ? 25-30 ਸਾਲ ਦਾ ਹੋ ਕੇ ਬੰਦਾ ਜਾਣਾ ਸ਼ੁਰੂ ਕਰਦਾ ਤੇ 50-60 'ਚ ਮਰ ਜਾਂਦਾ, ਤੇ 50-60 ਸਾਲਾਂ 20-25 ਸਾਲਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਸਾਰਾ ਕੁਝ ਗਵਾ ਲੈਂਦੇ। ਤੇ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਆਪਣਾ ਵੇਖ ਕੇ ਅਸੀਂ ਇਸ ਪਾਸੇ ਆਏ, ਤੇ ਬਜ਼ੁਰਗਾਂ ਨੂੰ ਮਿਲਣਾ, ਹੋਰ ਬਜ਼ੁਰਗਾਂ ਨੂੰ ਮਿਲਣ ਦਾ ਜਿਹੜਾ ਸਾਡਾ ਕੋਈ ਐਸੀ ਹੈ। ਬਸ ਚਲੋ ਇੱਕ ਤੇ ਵੀ ਇਹਨਾਂ ਨੂੰ ਸਾਡੇ ਨਾਲ ਸਾਨੂੰ ਚਾਹਤ ਇਹਨਾਂ ਨਾਲ ਇਸ ਵਾਸਤੇ ਹੁੰਦੀ ਹੈ, ਜਿਹੜਾ ਸਰਦਾਰ ਵੀ ਉਧਰ ਆਉਂਦਾ ਇੰਝ ਹੀ ਲੱਗਦਾ ਜਿਵੇਂ ਸਾਡੇ ਹੀ ਪਿੰਡੋਂ ਆਇਆ। ਫਿਰ ਹੁਣ ਤੁਸੀਂ ਇੱਥੇ ਕਿਹੜੀ ਪ੍ਰੋਫੈਸ਼ਨ ਦੇ ਵਿੱਚ ਹੋ? ਇੱਥੇ ਰਹਿੰਦੇ ਕਿੱਥੇ ਹੋ? ਬਸ ਜੀ ਇੱਥੇ ਵੀ ਮੈਂ ਸਮਾਜ ਸੇਵਕ ਹੀ ਹਾਂ, ਸਮਝ ਲਓ ਜੀ। ਤੇ ਮੈਂ ਲਾਹੌਰ ਰਹਿ ਰਿਹਾ ਜੀ ਇਸ ਟਾਈਮ, ਤੇ ਬਸ ਸੇਵਾ ਹੀ ਕਰੀ ਜਾ ਰਹੇ ਹਾਂ ਜੀ, ਕਿਉਂਕਿ ਇਹ ਸੇਵਾ ਵੀ ਉਹੀ ਕਰ ਸਕਦਾ, ਦਰਦਮੰਦ ਦਾ ਜਿਹੜਾ ਦਰਦ ਆ ਉਹੀ ਸਮਝ ਸਕਦਾ ਜਿਹੜਾ ਆਪ ਇਸ ਮਸਲੇ 'ਚ ਗੁਜ਼ਰਿਆ ਹੋਵੇ। ਤੇ ਜਿਹੜੀ ਭੁੱਖ ਦੀ ਤਕਲੀਫ ਆ ਨਾ, ਉਹ ਭੁੱਖਾ ਹੀ ਜਾਣ ਸਕਦਾ। ਤੇ ਜਿਹਨੂੰ ਕਦੀ ਇਸ ਤਰ੍ਹਾਂ ਦੀ ਭੁੱਖ ਲੱਗੀ ਨਹੀਂ, ਤੇ ਉਹਨੂੰ ਕੀ ਪਤਾ ਹੋਵੇ ਭੁੱਖ ਕੀ ਹੁੰਦੀ। ਤੇ ਦਰਦ ਜਿਹੜੀ ਆ ਉਹ ਹਰ ਜਿਹੜਾ ਉਹ ਜਿਵੇਂ ਕਹਿੰਦੇ ਵੀ ਦੁਖੀ ਦਾ ਦਰਦ ਜਿਹੜਾ ਉਹ ਦੁਖੀਆ ਹੀ ਜਾਣਦਾ। ਅਸੀਂ ਤਾਂ ਸੇਵਾ ਹੀ ਕਰਦੇ ਹਾਂ ਜੀ, ਸਾਡਾ ਮਕਸਦ ਸੇਵਾ। ਜਿਸ ਤਰ੍ਹਾਂ ਤਾਜ ਬੀਬੀ ਹੈ, ਤਾਜ ਬੀਬੀ ਦੀ ਵੀ ਆਪਣੀ 1960 ਦੇ ਵਿੱਚ ਆਪਣੀ ਖਾਨਦਾਨ ਨਾਲੋਂ ਉਹਦੀ 6 ਸਾਲ ਦੀ ਉਮਰ 'ਚ ਵਿਛੜ ਗਈ ਸੀ। ਤੇ ਫਿਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਉਹਦੀਆਂ ਚੱਲੀਆਂ ਵੀਡੀਓਜ਼, ਤੇ ਫਿਰ ਅਸੀਂ ਉਹਨੂੰ ਟਰੇਸ ਕਰਕੇ ਉਹਨੂੰ ਬਕਾਇਦਾ ਉਹਦੀ ਫੈਮਿਲੀ ਨੂੰ ਮਿਲਾਇਆ, ਉਹਦੇ ਭਰਾ ਵੀ ਇੱਧਰ ਆਏ। ਹੋਰ ਵੀ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ 1947 'ਚ ਵਿਛੜੀਆਂ, ਕਿਸੇ ਦਾ ਭਰਾ ਉੱਧਰ ਰਹਿ ਗਿਆ, ਕਿਸੇ ਦੀ ਭੈਣ ਇੱਧਰ, ਲੱਭਦੀਆਂ ਨਹੀਂ ਸੀ, ਉਹ ਸਾਡੇ ਪਲੇਟਫਾਰਮ ਰਾਹੀਂ ਲੱਭ ਗਈਆਂ। ਆ ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ 2 ਕ੍ਰਿਸਚਨ ਫੈਮਲੀਆਂ ਜਿਨ੍ਹਾਂ ਦੀਆਂ 2 ਭੈਣਾਂ ਇੱਧਰ ਰਹਿ ਗਈਆਂ, 2 ਭੈਣਾਂ ਇੱਧਰ ਸੀਗੀਆਂ, ਅੱਜ ਤੱਕ ਲੱਭਦੀਆਂ ਨਹੀਂ ਸੀ। ਉਹਨਾਂ ਦੀ ਇੱਕ ਬੇਟੀ ਇਟਲੀ ਹੁੰਦੀ ਹੈ, ਉਹਨਾਂ ਨੇ ਇਟਲੀ 'ਚ ਬੈਠ ਕੇ ਮੇਰੀ ਵੀਡੀਓ ਦੇਖੀ ਤੇ ਆਪਣੀ ਮਾਂ ਨਾਲ ਗੱਲ ਕੀਤੀ ਵੀ ਇਸ ਮੁੰਡੇ ਨੂੰ ਲੱਭੋ, ਇਹ ਜਿਹੜਾ ਹੈ ਨਾ ਸਾਡੀਆਂ ਮਾਸੀਆਂ ਲੱਭ ਦੇਗਾ। ਉਹਨਾਂ ਨੇ ਕਿਸੇ ਤਰੀਕੇ ਮੇਰੇ ਨਾਲ ਰਾਬਤਾ ਕੀਤਾ, ਤੇ ਮੈਂ ਉਹਨਾਂ ਦਾ ਇੰਟਰਵਿਊ ਕਰਕੇ ਅਪਲੋਡ ਕੀਤਾ। ਤੀਸਰੇ ਦਿਨ ਬਾਅਦ ਸਾਨੂੰ ਉਧਰੋਂ ਪਤਾ ਲੱਗ ਗਿਆ ਵੀ ਉਹ ਕਿੱਥੇ ਨੇ। ਤੀਸਰੇ ਦਿਨ ਉਹਨਾਂ ਦੀ ਕਾਲ ਆ ਗਈ ਕਿ ਅਸੀਂ ਜੀ ਫਲਾਣ ਜਗ੍ਹਾ ਤੇ ਰਹਿ ਰਹੇ ਹਾਂ, ਤੇ ਅਸੀਂ ਆਪਣਾ ਮਜ਼ਹਬ ਚੇਂਜ ਨਹੀਂ ਕੀਤਾ, ਅਸੀਂ ਕ੍ਰਿਸਚਨ ਹੀ। ਅੱਛਾ। ਹਾਂਜੀ। ਤੇ ਫਿਰ ਉਹਨਾਂ ਦੀ ਕਰਤਾਰਪੁਰ ਸਾਹਿਬ ਮੁਲਾਕਾਤ ਹੋ ਗਈ, ਤੇ ਇਸੇ ਤਰ੍ਹਾਂ ਕਰਕੇ ਤਾਜ ਬੀਬੀ ਦੇ ਭਰਾ ਵੀ ਲੱਭ ਗਏ। ਹੋਰ ਵੀ ਗੁਜਰਾਂਵਾਲੇ ਦੀ ਇੱਕ ਬੱਚੀ, ਇੱਕ ਸਿੱਖ ਸਰਦਾਰਾਂ ਦੀ ਬੱਚੀ ਇੱਧਰ ਰਹਿ ਗਈ ਸੀ, ਛੋਟੇ ਹੁੰਦਿਆਂ 6 ਸਾਲ ਦੀ ਸੀ, ਉਹ ਵੀ ਫਿਰ ਹੁਣ ਮਿਲ ਗਈ। ਲੇਕਿਨ ਉਹ ਜਦੋਂ ਉਹਦੇ ਫੈਮਿਲੀ ਵਾਲੇ ਮਿਲੇ ਤੇ ਉਹਦੀ ਮੌਤ ਹੋ ਚੁੱਕੀ ਸੀ, ਅੱਗੇ ਉਹਦੇ ਬੱਚੇ ਹੈ ਸਨ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਫੈਮਲੀਆਂ ਉਹ ਆਪਣਾ ਜਿਹੜੇ ਉਹ ਬੱਚੇ ਮਿਲੇ ਨੇ, ਉਹ ਕਹਿੰਦੇ ਹੁੰਦੇ ਸੀ ਆਪਣੀ ਮਾਂ ਨੂੰ, ਕਹਿੰਦੇ ਸੀ ਕਿ ਮਾਂ ਸਾਡੇ ਮਾਮੇ ਤਾਂ ਦੱਸ ਕਿੱਥੇ ਹੈ। ਤੇ ਉਹ ਕਹਿੰਦੇ ਵੀ ਸਾਨੂੰ ਇਹ ਗੱਲਾਂ ਸਵਾਲ ਕਰਦੇ ਆ, ਮਾਂ ਨਾਲ ਸਾਡੀ ਮਾਂ ਮਰ ਗਈ, ਸਾਨੂੰ ਕੀ ਪਤਾ ਸੀ ਵੀ ਜਦੋਂ ਸਾਡੀ ਮਾਂ ਨੇ ਮਰ ਜਾਣਾ ਤੇ ਸਾਡੇ ਮਾਮੇ ਲੱਭ ਜਾਣੇ। ਬਹੁਤ ਮਤਲਬ ਦੁੱਖ ਭਰੀਆਂ ਕਹਾਣੀਆਂ ਨੇ ਵੈਸੇ।
ਤੁਸੀਂ ਜਿੱਦਾਂ PhD ਦੀ ਗੱਲ ਕੀਤੀ ਹੈ ਵੀ ਬਹੁਤ ਸਾਰੇ ਸਟੂਡੈਂਟ ਤੁਹਾਡੇ ਚੈਨਲ ਤੋਂ ਰੈਫਰੈਂਸ ਲਿਆ ਕਰਨਗੇ, ਰੈਫਰੈਂਸ ਦੇ ਤੌਰ ਤੇ ਕੋਟ ਕਰਿਆ ਕਰਨਗੇ। ਸਾਡੇ ਉੱਧਰ ਚੜ੍ਹਦੇ ਪੰਜਾਬ 'ਚ ਸਾਵਲ ਧਾਮੀ ਹੋਰਾਂ ਦਾ ਇਸ ਗੱਲ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਸੀਗਾ, ਕਿਉਂਕਿ ਵੰਡ ਦੀਆਂ ਬਹੁਤ ਸਾਰੀਆਂ ਸਟੋਰੀਆਂ ਮੇਰੀਆਂ ਕਈ ਸਹੇਲੀਆਂ ਜਿਹੜੀਆਂ ਰਿਫਿਊਜ਼ੀਆਂ ਦੇ ਉੱਪਰ ਕੰਮ ਕਰ ਰਹੀਆਂ ਸੀ, ਉਹ ਇਹਨਾਂ ਦੇ ਰੈਫਰੈਂਸਸ ਨੂੰ ਕੋਟ ਕਰਦੀਆਂ ਸੀ, ਉਹਨਾਂ ਦੇ ਕਲਚਰ ਨੂੰ ਜਾਂ ਕਿੱਦਾਂ ਵੀ ਕਹਿ ਕੇ। ਹੁਣ ਵੀ ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਘੱਟੋ ਘੱਟ ਇੱਕ ਵੀਜ਼ੇ ਦੀ ਕਿਸਮ ਸਟੂਡੈਂਟ ਵੀਜ਼ੇ ਦੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਪੜ੍ਹੀ ਲਿਖੀ ਜਨਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੋਰ ਕਰ ਸਕਦੀ ਹੈ। ਸਾਡੀ ਇੱਛਾ ਹੈ ਕਿ ਇਸ ਤਰ੍ਹਾਂ ਹੋਵੇ, ਤੇ ਮੈਂ ਇੱਧਰੋਂ ਵੀ ਇਹ ਚਾਹੁੰਦੀ ਹਾਂ ਕਿ ਇੱਧਰੋਂ ਵੀ ਇਹੋ ਜਿਹੇ ਯਤਨ ਹੋਣੇ ਚਾਹੀਦੇ ਆ। ਜੀ ਸਾਵਲ ਧਾਮੀ ਸਾਹਿਬ ਜਿਹੜੇ ਬਹੁਤ ਨਾਈਸ ਬੰਦੇ ਆ, 2-3 ਸਾਲ ਪਹਿਲੇ ਉਹ ਲਾਹੌਰ ਆਏ ਸੀ ਵਰਲਡ ਪੰਜਾਬੀ ਕਾਨਫਰੰਸ ਤੇ, ਉੱਥੇ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਆ ਇਕੱਠੇ ਹੋਏ, ਤੇ ਸਾਡੀ ਖੁਸ਼ਕਿਸਮਤੀ ਮੈਂ ਆਪਣਾ ਮੀਆਂ ਆਸਫ ਸਾਹਿਬ, ਨਾਸਰ ਕਿਸਾਨਾ ਸਾਹਿਬ, ਹੋਰ ਵੀ ਦੋਸਤ ਅਸੀਂ ਗਏ, ਸਾਡੀ ਧਾਮੀ ਸਾਹਿਬ ਨਾਲ 2-3 ਦਿਨ ਮੁਲਾਕਾਤ ਹੁੰਦੀ ਰਹੀ। ਇੱਕ ਉਹਨਾਂ ਦੇ ਨਾਲ ਹੋਰ ਵੀ ਕਈ ਦੋਸਤ ਚੜ੍ਹਦੇ ਪੰਜਾਬ ਤੋਂ ਆਏ ਸੀ, ਤੇ ਇਹ ਜਿਹੜੇ ਪੰਜਾਬੀ ਦੇ ਨਾਲ ਪਿਆਰ ਕਰਦੇ ਆ, ਪੰਜਾਬੀ ਤੇ ਗੱਲਬਾਤ ਕਰਦੇ ਆ, ਪੰਜਾਬੀ ਵਾਸਤੇ ਕੰਮ ਕਰਦੇ, ਤੇ ਬਹੁਤ ਅੱਛੇ ਇਨਸਾਨ ਨੇ। ਉਹਨਾਂ ਦੀਆਂ ਸਟੋਰੀਆਂ, ਉਹਨਾਂ ਦੇ ਨਾਲ ਆਪਣੇ ਐਕਸਪੀਰੀਅੰਸ ਉਹਨਾਂ ਦੇ ਨਾਲ ਸ਼ੇਅਰ ਕੀਤੇ, ਉਹਨਾਂ ਦੇ ਆਪਣੇ ਨਾਲ ਕੀਤੇ, ਤੇ ਬਹੁਤ ਸਾਰੇ ਦੁੱਖ ਭਰੇ ਵੀ ਤੇ ਬਹੁਤ ਸਾਰੇ ਫਨੀ ਵੀ ਜਿਹੜੇ ਆ ਉਹ ਤਜਰਬੇ ਹੋ ਜਾਂਦੇ। ਮੈਂ ਉਹਨਾਂ ਨੂੰ ਪੁੱਛਿਆ ਵੀ ਸੁਣਾਓ, ਤੁਹਾਨੂੰ ਕਦੇ ਐਸੀ ਗੱਲ ਸੁਣਾਓ ਕੋਈ ਵੀ ਜਿਹੜੀ ਤੁਹਾਨੂੰ ਵੀ ਨਵੀਂ ਹੋਵੇ, ਵੀ ਇੰਟਰਵਿਊ ਦੇ ਵਿੱਚ ਤੁਹਾਨੂੰ ਕੋਈ ਮਿਲੀ ਹੋ। ਕਹਿੰਦਾ ਬਜ਼ੁਰਗਾਂ ਨੂੰ ਜੇ ਪਹਿਲਾਂ ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਪੁੱਛ ਲਈਏ ਨੇ ਬਾਪੂ ਜੀ ਕੀ ਨਾਂ, ਉਹ ਕਹਿੰਦਾ ਮੇਰਾ ਨਾਮ ਸਰਦਾਰ ਗੁਰਚਰਨ ਸਿੰਘ ਆ। ਤੇ ਕਹਿੰਦਾ ਜਦੋਂ ਕੈਮਰਾ ਔਨ ਕਰਕੇ ਪੁੱਛੇ ਨਾ ਬਾਪੂ ਤੁਹਾਡਾ ਨਾਮ ਕੀ ਆ, ਦੱਸਿਆ ਭੁੱਲ ਗਿਆ, ਐਡੀ ਜਲਦੀ ਤੂੰ ਤਾਂ ਮੇਰੇ ਨਾਲ ਵੀ ਰਹਿ ਗਿਆ। ਉਹ ਇਹਨੇ ਸੋਚਦੇ ਵੀ ਇਹਨਾਂ ਨੇ ਪਹਿਲਾਂ ਮਾਈਕ ਚੈੱਕ ਕੀਤਾ ਸੀ ਜਾਂ ਵੈਸੇ ਮੇਰਾ ਨਾਮ ਵੀ ਵੈਸੇ ਹੀ ਉਦਾਂ ਹੀ। ਹਾਂਜੀ ਹਾਂਜੀ। ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਤੁਸੀਂ ਇਸੇ ਤਰ੍ਹਾਂ ਯਤਨ ਕਰਦੇ ਰਹੋ, ਕਿਉਂਕਿ ਆਪਣਾ ਕੰਮ ਤਾਂ ਕਰਮ ਕਰਨਾ ਹੀ ਹੈ ਜੀ। ਤੁਸੀਂ ਇੱਧਰ ਬੈਠ ਕੇ ਕੋਈ ਕੰਮ ਕਰ ਰਹੇ ਹੋ, ਮੈਂ ਉੱਧਰੋਂ ਆਉਂਦੀ ਹਾਂ, ਮੈਨੂੰ ਹਰ ਵਾਰੀ ਇਹ ਰਹਿੰਦਾ ਹੈ ਕਿ ਕੁਛ ਨਾ ਕੁਛ ਨਵਾਂ ਐਕਸਪਲੋਰ ਕੀਤਾ ਜਾਵੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਅਸੀਂ ਕਿੰਨੀ ਕੁ ਦੇਰ ਤੱਕ ਬੈਠੇ ਰਵਾਂਗੇ, ਜਿੰਨੀ ਦੇਰ ਤੱਕ ਅਸੀਂ ਜਿਉਂਦੇ ਹਾਂ ਜਿੱਦਾਂ ਬਸ ਚੱਲਦੇ ਹੀ ਰਹੀਏ ਹਵਾ ਦੀ ਤਰ੍ਹਾਂ, ਆਪਣਾ ਮੈਸੇਜ ਕਨਵੇ ਕਰਦੇ ਰਹੀਏ। ਮੇਰੀ ਵੀ ਇਹੀ ਇੱਛਾ ਰਹਿੰਦੀ। ਮੈਨੂੰ ਵਧੀਆ ਲੱਗਦਾ ਕਿ ਜਦੋਂ ਤੁਸੀਂ ਇੱਥੇ ਕਰਦੇ ਹੋ ਗੱਲਬਾਤ, ਪਤਾ ਨਹੀਂ ਕਿੰਨੇ ਲੋਕਾਂ ਦਾ ਦਿਲ ਹੌਲਾ ਹੁੰਦਾ ਤੇ ਕਿੰਨਿਆਂ ਨੂੰ ਸਕੂਨ ਬਿਲਕੁਲ। ਮਿਲਦਾ। ਉਹ ਸਾਡੀ ਉਰਦੂ ਜ਼ਬਾਨ ਦੇ ਵਿੱਚ ਕਹਿੰਦੇ ਨਾ, ਸਾਡਾ ਤੇ ਪੈਗਾਮ ਮੁਹੱਬਤ ਆ ਜੀ, ਜਿੱਥੋਂ ਤੱਕ ਪਹੁੰਚੇ। ਤੇ ਸਾਡਾ ਤੇ ਕੰਮ ਜਿਹੜਾ ਉਹ ਪਾਣੀ ਦੇਣਾ, ਫੜ ਲਾਉਣਾ, ਜਿਹੜਾ ਉਹ ਮਾਲਕ ਦਾ ਕੰਮ ਹੈ। ਹਾਂਜੀ ਅਬਦੁਲ ਰਸ਼ੀਦ ਜੀ, ਵਕੀਲ ਸਾਹਿਬ, ਤੁਸੀਂ ਮਤਲਬ ਕੋਈ ਉਧਰ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ ਸਾਡੇ ਉਧਰ ਬੈਠੇ ਭਾਈਚਾਰੇ ਲਈ ਜਾਂ ਉਧਰ ਦੇ ਹੋਰ ਸੁਣਨ ਵਾਲਿਆਂ ਦੇ ਲਈ, ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਲਈ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਉਧਰ ਲੋਕ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕੋਈ ਵਹਿਮ ਆ ਜਾਂ ਭਰਮ ਆ, ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਤੁਸੀਂ ਘਰ ਬੈਠੇ ਆਪਣੇ ਦਿਲ ਦੇ ਵਿੱਚ ਕੋਈ ਐਸੀ ਗੱਲ ਨਾ ਰੱਖੋ। ਤੁਸੀਂ ਪਾਕਿਸਤਾਨ ਆਓ, ਆ ਕੇ ਦੇਖੋ। ਜਦੋਂ ਤੁਸੀਂ ਆ ਕੇ ਇੱਕ ਵਾਰੀ ਮੇਰੇ ਕਹਿਣ ਤੇ ਆ ਜਾਓ ਤਾਂ ਫਿਰ ਇਨਸ਼ਾਅੱਲਾ ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਹੀ ਆਉਂਦੇ ਰਹੋਗੇ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਤੌਰ ਤੇ 4-5 ਵਾਰੀ ਵੀਜ਼ਾ ਅਪਲਾਈ ਕੀਤਾ ਕਿ ਮੈਂ ਆਪਣੇ ਪੁਰਾਣਾ ਪਿੰਡ, ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖ ਕੇ ਆਵਾਂ, ਪਰ ਉਹ ਵੀਜ਼ਾ ਨਹੀਂ ਲੱਗਿਆ। ਐਤਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਨੇ ਜਦੋਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਸੀ ਉੱਥੇ ਵਾਰਿਸ ਸ਼ਾਹ ਦੇ ਉੱਤੇ, ਤੇ ਉਹਨਾਂ ਨੇ ਮੈਨੂੰ ਡਾਕੂਮੈਂਟਰੀ ਬਣਾਉਣ ਲਈ ਕਿਹਾ। ਉਹਨਾਂ ਨੇ ਮੈਨੂੰ ਯੂਨੀਵਰਸਿਟੀ ਨੇ ਸਪਾਂਸਰ ਕੀਤਾ, ਯੂਨੀਵਰਸਿਟੀ ਨੇ ਮੈਨੂੰ ਇਨਵੀਟੇਸ਼ਨ ਲੈਟਰ ਵੀ ਭੇਜਿਆ। ਲੇਕਿਨ ਮੇਰਾ ਫਿਰ ਵੀ ਵੀਜ਼ਾ ਨਹੀਂ ਲੱਗਿਆ। ਯੂਨੀਵਰਸਿਟੀ ਦਾ ਲੈਟਰ ਭੇਜ ਦੇਣਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, VC ਸਾਹਿਬ ਦਾ, ਤੇ ਜਿਹੜੇ ਦੂਸਰੇ ਸਰ ਡਾਕਟਰ ਸੁਰਜੀਤ ਸਰ ਔਰ ਡਾਕਟਰ ਅਰਜਿੰਦਰਪਾਲ ਬਰਾੜ ਸਾਹਿਬ, ਹੋਰ ਦੂਸਰੇ ਵੀ VC ਸਾਹਿਬ, ਹੋਰ ਜਿੰਨੇ ਵੀ ਦੋਸਤਾਂ ਨੇ ਕੋਸ਼ਿਸ਼ ਕੀਤੀ। ਬਈ ਮੇਰੇ ਵਾਸਤੇ ਯੂਨੀਵਰਸਿਟੀ ਦਾ ਇੰਡੀਆ ਤੋਂ ਕਿਸੇ ਯੂਨੀਵਰਸਿਟੀ ਦਾ ਮੇਰੇ ਵਾਸਤੇ ਲੈਟਰ ਆ ਜਾਣਾ, ਉਹਨਾਂ ਨੇ ਮੈਨੂੰ ਦਾਵਤਨਾਮਾ ਭੇਜਣਾ, ਮੇਰੇ ਵਾਸਤੇ ਬਹੁਤ ਵੱਡੀ ਗੱਲ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੈਨੂੰ ਲੈਟਰ ਭੇਜਿਆ। ਲੇਕਿਨ ਉਹਨਾਂ ਨੂੰ ਲੈਟਰ ਭੇਜਣ ਤੋਂ ਪਹਿਲੇ ਆਪਣੀ ਅੰਬੈਸੀ ਨਾਲ, ਆਪਣੀ ਗਵਰਨਮੈਂਟ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਮੈਂ ਸਮਝਦਾ ਕਿ ਇਹ ਅਗਰ ਯੂਨੀਵਰਸਿਟੀ ਨੇ ਬੁਲਾਇਆ ਸੀ ਤੇ ਸਾਨੂੰ ਵੀਜ਼ਾ ਮਿਲਣਾ ਚਾਹੀਦਾ ਸੀ। ਚਲੋ ਇਸੇ ਬਹਾਨੇ ਅਸੀਂ ਆਪਣੇ ਬਜ਼ੁਰਗਾਂ ਦੀ ਧਰਤੀ ਵੀ ਵੇਖ ਆਉਂਦੇ, ਯੂਨੀਵਰਸਿਟੀ 'ਚ ਆਪਣੇ ਜਿਹੜੇ ਸਾਡੇ ਵਿਚਾਰ ਸੀ ਉਹ ਵੀ ਉਹਨਾਂ ਨਾਲ ਸਾਂਝੇ ਕਰ ਆਉਂਦੇ। ਉਹਨਾਂ ਕੋਲੇ ਜੋ ਕੁਝ ਹੈ ਸੀ, ਅਸੀਂ ਉਹਨਾਂ ਕੋਲੋਂ ਵੀ ਕੁਛ ਨਾ ਕੁਛ ਸਾਨੂੰ ਸਿੱਖਣ ਦਾ ਮੌਕਾ ਮਿਲਦਾ। ਤੇ ਚਲੋ ਨਹੀਂ ਮਿਲ ਸਕਿਆ, ਫਿਰ ਵੀ ਯੂਨੀਵਰਸਿਟੀ ਦਾ ਬਹੁਤ ਸ਼ੁਕਰੀਆ। ਬਾਕੀ ਹੁਕੂਮਤਾਂ ਦੇ ਆਪਣੇ ਮਸਲੇ ਆ, ਉਹ ਹੁਕੂਮਤਾਂ ਹੀ ਜਾਣਨ ਜੀ। ਸ਼ੁਕਰੀਆ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮੈਸੇਜ ਉੱਥੇ ਜਿੰਨੀ ਛੇਤੀ ਪਹੁੰਚਦਾ ਕਰੀਏ, ਔਰ ਦੁਆ ਵੀ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਹੁਣ ਤੁਹਾਡਾ ਵੀਜ਼ਾ ਜਦੋਂ ਵੀ ਤੁਹਾਨੂੰ ਮਿਲੇ ਤਾਂ ਉਹ ਜ਼ਰੂਰ ਮਿਲੂਗਾ, ਕਿਉਂਕਿ ਇਸ ਵਕਤ ਆਪਾਂ ਬਾਬਾ ਨਾਨਕ ਜੀ ਦੀ ਧਰਤੀ ਤੇ, ਜਨਮ ਧਰਤੀ ਤੇ ਬੈਠੇ ਹਾਂ ਨਨਕਾਣਾ ਸਾਹਿਬ 'ਚ। ਇੱਥੋਂ ਬੈਠ ਕੇ ਦੁਆ ਕਰਦੇ ਹਾਂ। ਤੁਸੀਂ ਵੀ ਬਹੁਤ ਦੁਆਵਾਂ ਕੀਤੀਆਂ ਹੋਣਗੀਆਂ, ਮੈਂ ਵੀ ਕਰੂੰਗੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਲੱਗੇ। ਹਾਂਜੀ, ਅਸੀਂ ਜਦੋਂ ਤੱਕ ਜ਼ਿੰਦਾ ਜੀ, ਅਸੀਂ ਤਾਂ ਆਸ ਰੱਖਾਂਗੇ ਵੀ ਚਲੋ ਕਦੇ ਨਾ ਕਦੇ ਤਾਂ ਮਿਲੇਗਾ ਨਾ ਜੀ। ਹਾਂਜੀ, ਸਾਡੀ ਤੇ ਆਸ ਤਾਂ ਲੱਗੀ ਹੈ ਜੀ, ਅੱਗਿਓਂ ਮਿਲੇ ਜਾਂ ਨਾ ਮਿਲੇ ਉਹਨਾਂ ਬਾਅਦ ਦੀ ਗੱਲ। ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਹੀ ਆਪਾਂ ਤੁਹਾਡੀ ਕੋਸ਼ਿਸ਼ ਨੂੰ ਰੱਬ ਬੂਰ ਪਾਵੇ, ਆਪਾਂ ਜ਼ਰੂਰ ਮਿਲਾਂਗੇ। ਸ਼ੁਕਰੀਆ ਜੀ।